ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਸਿੰਧ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਖਬਰ ਭਾਵੇਂ ਤੁਹਾਨੂੰ ਨਿੱਕੀ ਜੀ ਲੱਗੇਗੀ, ਲੇਕਿਨ ਉਸ ਖਬਰ ਦਾ ਜਿਹੜਾ ਇੰਪੈਕਟ ਹੈ ਉਹ ਪਾਕਿਸਤਾਨ ਦੇ ਉੱਤੇ ਬੜਾ ਵੱਡਾ ਹੋਣ ਵਾਲਾ ਹੈ। ਖਬਰ ਇਹ ਹੈ ਕਿ ਸਿੰਧ ਦੇ ਵਿੱਚ ਜਿਹੜੇ ਪ੍ਰੋਫੈਸਰ ਸਨ, ਪੂਰੇ ਪਾਕਿਸਤਾਨ ਦੇ ਵਿੱਚ ਡਿਫਰੈਂਟ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰਾਂ ਨੂੰ ਵਾਈਸ ਚਾਂਸਲਰ ਲਾਇਆ ਜਾਂਦਾ ਹੈ। ਹੁਣ ਉੱਥੇ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਲੁੱਟਮਾਰ ਆਪਣੀ ਮਰਜ਼ੀ ਦੀ ਕਰਨੀ ਹੈ, ਪ੍ਰੋਫੈਸਰ ਉਹਨਾਂ ਤਾਵਨ ਨਹੀਂ ਕਰਦੇ ਔਰ ਉਸ ਤਰ੍ਹਾਂ ਦੀ ਲੁੱਟਮਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਇਸ ਵਜ੍ਹਾ ਤੋਂ ਸਿੰਧ ਦੀ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ ਸਿੰਧ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਹੁਣ ਅਸੀਂ ਬਾਬੂਆਂ ਨੂੰ, ਮਤਲਬ ਕਿ ਬਿਊਰੋਕਰੇਟਾਂ ਨੂੰ ਜਿਹੜਾ ਹੈ ਉਹ ਵਾਈਸ ਚਾਂਸਲਰ ਲਾਉਣਾ। ਮਕਸਦ ਕੀ ਹੋਏਗਾ? ਮਰਜ਼ੀ ਦੀਆਂ ਐਫੀਲੀਏਸ਼ਨਸ ਦਵਾਉਣਗੇ ਤੇ ਉੱਥੋਂ ਵੀ ਮਾਲ ਬਣਾਉਣਗੇ। ਉਸ ਤੋਂ ਬਾਅਦ ਮਰਜ਼ੀ ਦੇ ਲੋਕਾਂ ਨੂੰ ਦਾਖਲੇ ਕਰਵਾਉਣਗੇ, ਮਰਜ਼ੀ ਦੇ ਇਮਤਿਹਾਨ ਤੇ ਮਰਜ਼ੀ ਦੀ ਚੈਕਿੰਗ ਤੇ ਮਰਜ਼ੀ ਦੇ ਨੰਬਰ ਤੇ ਮਰਜ਼ੀ ਦੇ ਪਾਸ ਤੇ ਮਰਜ਼ੀ ਦੇ ਫੇਲ। ਬਾਕੀ ਜਿਹੜੇ ਯੂਨੀਵਰਸਿਟੀ ਦੇ ਰਿਸੋਰਸਿਸ ਨੇ ਉਹ ਇੱਕ ਅਲੱਗ ਗੱਲ ਹੈ ਤੇ ਉਹਦੇ ਵਿੱਚ ਫਿਰ ਸਟੂਡੈਂਟ ਯੂਨੀਅਨ ਬਣਾਉਣਗੇ ਆਪਣੀ ਮਰਜ਼ੀ ਨਾਲ ਤੇ ਉੱਥੋਂ ਫਿਰ ਜਿਹੜੇ ਆਪਣਾ ਪੋਲੀਟੀਕਲ ਮਸਲ ਵੀ ਬਣਾਉਣਗੇ। ਮਤਲਬ ਕਿ ਲੁੱਟ ਮਾਰ ਦੇ ਬੇਇੰਤਹਾ ਜਿਹੜੇ ਰਸਤੇ ਨੇ ਔਰ ਗੁੰਡਾਗਰਦੀ ਦੇ ਬੇਸ਼ੁਮਾਰ ਜਿਹੜੇ ਰਸਤੇ ਨੇ ਉਹ ਇਹਨਾਂ ਯੂਨੀਵਰਸਿਟੀਆਂ 'ਚੋਂ ਕੱਢਣਗੇ। ਹੁਣ ਜ਼ਾਹਿਰ ਹੈ ਜਿਹੜਾ ਕੋਈ ਪ੍ਰੋਫੈਸਰ ਵਾਈਸ ਚਾਂਸਲਰ ਹੋਏਗਾ ਉਹਦੀ ਜਿਹੜੀ ਟ੍ਰੇਨਿੰਗ ਇੱਕ ਪ੍ਰੋਫੈਸਰ ਦੇ ਤੌਰ ਤੇ ਉਹ ਹੀ ਕੰਮ ਕਰੇਗਾ। ਉੱਥੇ ਹੁਣ ਇਹਨਾਂ ਨੇ ਉਹ ਹੀ ਜਿਹੜੇ ਸਰਕਾਰੀ ਅਫਸਰਾਨ ਜਿਹੜੇ 24 ਘੰਟੇ ਇਹਨਾਂ ਦੇ ਹੁਕਮ ਦੇ ਗੁਲਾਮ ਨੇ, ਉਹ ਡਿਪਟੀ ਕਮਿਸ਼ਨਰਸ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕਹਿਣ ਦੇ ਉੱਤੇ MPO 'ਚ ਬੰਦਾ ਫੜ ਕੇ ਅੰਦਰ ਕਰ ਦਿੰਦੇ ਨੇ। ਪੁਲਿਸ ਵਾਲੇ ਵੀ ਝੂਠੇ ਪੁਲਿਸ ਮੁਕਾਬਲਿਆਂ ਤੋਂ ਲੈ ਕੇ ਤੇ ਝੂਠੇ ਪਰਚੇ ਦੇਣ ਤੱਕ ਜਿਹੜੇ ਆਰਡਰ ਸਰਕਾਰ ਦੇ ਹੁੰਦੇ ਨੇ ਉਹ ਪੂਰੇ ਕਰਦੇ ਰਹਿੰਦੇ ਨੇ। ਇਲੈਕਸ਼ਨ ਧਾਂਦਲੀ ਹੋਵੇ ਜਾਂ ਮੁਖਾਲਫਾਂ ਦੇ ਖਿਲਾਫ ਝੂਠੇ ਪਰਚੇ ਦੇਣੇ ਹੋਣ, ਉਹ ਤੁਹਾਨੂੰ ਪਤਾ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਹਮੇਸ਼ਾ ਹਾਜ਼ਰ ਜਨਾਬ ਰਹਿੰਦੀ ਹੈ। ਹੁਣ ਉਹਨਾਂ ਨੇ ਇਹ ਫੈਸਲਾ ਕੀਤਾ ਆਖਰ ਤੰਗ ਆ ਕੇ ਕਿ ਜਨਾਬ ਆਵਾਮ ਨੂੰ ਜਿਹੜਾ ਉਹ ਤੁਹਾਨੂੰ ਚੇਤੇ ਹੋਏਗਾ ਕਿ ਅਜ਼ਮਾ ਬੁਖਾਰੀ ਸਾਹਿਬਾਂ ਨੇ ਆਖਿਆ ਸੀ ਕਿ ਹਾਫਿਜ਼ ਜੀ ਤੁੰਨ ਕੇ ਰੱਖੋ। ਉਹ ਮੇਰਾ ਖਿਆਲ ਪੀਪਲਜ਼ ਪਾਰਟੀ ਵਾਲਿਆਂ ਨੇ ਆਖਿਆ ਕਿ ਹੁਣ ਅਗਰ ਹਾਫਿਜ਼ ਜੀ ਤੁੰਨ ਕੇ ਰੱਖ ਰਹੇ ਨੇ ਤੇ ਅਸੀਂ ਕਿਉਂ ਨਾ ਰੱਖੀਏ, ਤੇ ਉਹਨਾਂ ਨੇ ਆਖਿਆ ਵੀ ਇੱਥੇ ਅਸੀਂ ਵੀ ਸਿੰਧ ਦੇ ਵਿੱਚ ਵੀ ਅਸੀਂ ਤੁੰਨ ਕੇ ਰੱਖਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਵੀ ਸਿੰਧ ਔਰ ਪਾਕਿਸਤਾਨ ਨਾਲ ਰਿਲੇਟਡ ਹੀ ਹੈ। ਵੈਸੇ ਤੇ ਭੁੱਟੋ ਸਾਹਿਬ ਜਿਹੜੇ ਨੇ ਉਹ ਇੱਕ ਨੈਸ਼ਨਲ ਲੀਡਰ ਸਨ, ਕੋਈ ਸਿੰਧ ਦੇ ਨਹੀਂ ਸਨ, ਲੇਕਿਨ ਕਿਉਂਕਿ ਉਹਨਾਂ ਨੂੰ ਦਫਨ ਸਿੰਧ 'ਚ ਕੀਤਾ ਗਿਆ ਇਸ ਲਈ ਮੈਂ ਆਖਣ ਡਿਆ ਵੀ ਇਹ ਵੀ ਇੱਕ ਕਿਸਮ ਦੀ ਸਿੰਧ ਨਾਲ ਰਿਲੇਟਡ ਹੈ। ਵੈਸੇ ਤੇ ਪੂਰੇ ਪਾਕਿਸਤਾਨ ਨਾਲ ਰਿਲੇਟਡ ਖਬਰ ਹੈ। ਪਾਕਿਸਤਾਨ ਦੇ ਵਜ਼ੀਰ ਆਜ਼ਮ ਵੀ ਰਹੇ ਨੇ। ਕਰਨਲ ਰਫੀਉদ্ਦੀਨ ਸਾਹਿਬ ਨੇ ਇੱਕ ਪ੍ਰੋਗਰਾਮ 'ਚ ਇਨਕਸ਼ਾਫ ਕੀਤਾ ਔਰ ਇਨਕਸ਼ਾਫ ਇਹ ਕੀਤਾ ਕਿ ਭੁੱਟੋ ਸਾਹਿਬ ਦੇ ਜਿਹੜੇ ਖਤਰੇ ਸਨ ਉਹ ਵੀ ਚੈੱਕ ਕੀਤੇ ਗਏ ਸਨ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ ਕਿ ਜਦੋਂ ਭੁੱਟੋ ਸਾਹਿਬ ਨੂੰ ਫਾਂਸੀ ਦੇ ਦਿੱਤੀ ਗਈ ਔਰ ਫਾਂਸੀ ਦੇਣ ਤੋਂ ਬਾਅਦ ਉਹਨਾਂ ਦਾ ਜਿਹੜਾ ਜਸਤੇ ਖਾਕੀ ਸੀ ਉਹਨੂੰ ਇਹ ਕਰਨਲ ਰਫੀਉদ্ਦੀਨ ਸਾਹਿਬ ਦੱਸ ਰਹੇ ਨੇ, ਜਿਹੜੇ ਉਸ ਚੀਜ਼ ਦੇ ਚਸ਼ਮਦੀਦ ਗਵਾਹ ਸਨ। ਉਹਨਾਂ ਆਖਿਆ ਕਿ ਉਹਨਾਂ ਦੇ ਜਸਤੇ ਖਾਕੀ ਨੂੰ ਉਸ ਤੋਂ ਬਾਅਦ ਲਿਆਇਆ ਗਿਆ ਔਰ ਵੀਡੀਓ ਕੈਮਰੇ ਨਾਲ ਉਹਦੀ ਵੀਡੀਓ ਫਿਲਮ ਬਣਾਈ ਗਈ। ਹੁਣ ਮੈਨੂੰ ਇਹ ਨਹੀਂ ਪਤਾ ਇਹ ਵੀਡੀਓ ਕੈਮਰੇ ਉਸ ਵੇਲੇ ਕਿੱਥੋਂ ਲਿਆਂਦੇ ਸਨ, ਕਿਉਂਕਿ ਉਸ ਜ਼ਮਾਨੇ 'ਚ ਜ਼ਾਹਿਰ ਹੈ ਕੋਈ PTV ਦੇ ਜਾਂ ਸਰਕਾਰੀ ਤੌਰ 'ਤੇ ਹੀ ਵੀਡੀਓ ਕੈਮਰੇ ਅਰੇਂਜ ਕੀਤੇ ਗਏ ਹੋਣੇ ਨੇ ਤੇ ਉਹਨਾਂ ਦੀ ਜਿਹੜੀ ਲਾਸ਼ ਸੀ ਉਹਦੀ ਫਿਰ ਵੀਡੀਓ ਫਿਲਮ ਬਣਾਈ ਗਈ, ਕਿਉਂਕਿ ਚੈੱਕ ਕਰਨਾ ਸੀ ਕਿ ਭੁੱਟੋ ਸਾਹਿਬ ਦੇ ਖਤਨੇ ਹੋਏ ਨੇ ਕਿ ਨਹੀਂ ਹੋਏ। ਔਰ ਇਹ ਕਰਨਲ ਰਫੀਉদ্ਦੀਨ ਸਾਹਿਬ ਕਲੇਮ ਕਰ ਰਹੇ ਨੇ। ਇਹ ਹੁਣ ਤੁਸੀਂ ਆਪ ਸੋਚੋ ਕਿ ਭੁੱਟੋ ਸਾਹਿਬ ਇਸ ਮੁਲਕ ਦੇ ਇੱਕ ਮਕਬੂਲ ਅਵਾਮੀ ਲੀਡਰ ਸਨ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਬੜੀ ਯਾਰੀ ਉਹਨਾਂ 'ਤੇ ਤਨਕੀਦ ਕੀਤੀ ਹੈ ਕਿ ਉਹਨਾਂ ਯਾਹਿਆ ਖਾਨ ਦੇ ਨਾਲ ਰਲ ਕੇ ਜਾਂ ਇਸਤੇਮਾਲ ਹੋ ਕੇ ਮੁਲਕ ਤੋੜਿਆ ਸੀ। ਉਹ ਪਹਿਲੇ ਅਯੂਬ ਖਾਨ ਦੇ ਨਾਲ ਵੀ ਰਹੇ ਔਰ ਉਹਨਾਂ ਨੇ ਡਿਕਟੇਟਰਸ ਦੇ ਨਾਲ ਰਲ ਕੇ ਹੀ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਔਰ ਫਿਰ ਉਹ ਖੁਦ ਵੀ ਮਾਰਸ਼ਾਲਾ ਐਡਮਿਨਿਸਟ੍ਰੇਟਰ ਰਹੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਸ ਵੇਲੇ ਜਮਹੂਰੀਅਤ ਵਾਲੇ ਪਾਸੇ ਆਏ ਔਰ ਉਹਨਾਂ ਨੇ ਇੰਡੀਪੈਂਡੈਂਟ ਫੈਸਲੇ ਕਰਨ ਦੀ ਆਪਣੀ ਇੱਕ ਪ੍ਰੋਸੈਸ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਫਾਂਸੀ ਦਿੱਤੀ ਗਈ। ਜਨਰਲ ਜ਼ਿਆਉਲ ਹਕ ਮਰਹੂਮ ਨੇ ਉਹਨਾਂ ਨੂੰ ਫਾਂਸੀ ਦਿੱਤੀ ਸੀ। ਉਹ ਉਸ ਵੇਲੇ ਡਿਕਟੇਟਰ ਸਨ। ਉਹਨਾਂ ਦੇ ਪੁੱਤਰ ਅੱਜ ਵੀ ਬਹਿ ਕੇ ਪਾਕਿਸਤਾਨ ਦੇ ਟੈਲੀਵਿਜ਼ਨ ਦੇ ਵਿੱਚ ਸਿਆਸਤ ਕਿਵੇਂ ਕਰਨੀ ਹੈ ਤੇ ਮਾਮਲਾਤ ਕਿਵੇਂ ਚਲਾਉਣੇ ਨੇ ਉਹਦੇ 'ਤੇ ਲੋਕਾਂ ਨੂੰ ਸਬਕ ਦਿੰਦੇ ਫਿਰਦੇ ਨੇ। ਬਹਰਹਾਲ ਕਰਨਲ ਰਫੀਉদ্ਦੀਨ ਸਾਹਿਬ ਦਾ ਇਹ ਜਿਹੜਾ ਇਨਕਸ਼ਾਫ ਹੈ ਇਹ ਸਾਡੇ ਲਈ ਇਜਤਮਾਈ ਤੌਰ 'ਤੇ ਇੱਕ ਸ਼ਰਮਿੰਦਗੀ ਦਾ ਸਦੇਬਾਬ ਹੈ। ਅੱਛਾ, ਕਿਉਂਕਿ ਅਸੀਂ ਜ਼ਹਿਨੀ ਤੌਰ ਦੇ ਉੱਤੇ ਨਾ ਖੁੱਲ੍ਹਦੇ ਹਾਂ ਨਾ ਖੁੱਲ੍ਹਣਾ ਚਾਹੁੰਦੇ। ਜੇ ਰੱਬ ਨਾ ਕੀਤਾ ਉਹਨਾਂ ਦੇ ਖਤਰੇ ਥੋੜ੍ਹੇ ਜਿਹੇ ਅੱਗੇ ਪਿੱਛੇ ਹੁੰਦੇ ਤੇ ਉਹ ਵੀਡੀਓ ਸਾਡੇ ਚੌਧਰੀ ਨੇ ਰਿਲੀਜ਼ ਕਰਨੀ ਸੀ ਤੇ ਸਾਡੇ ਅੱਧੇ ਪਾਕਿਸਤਾਨ ਨੇ ਆਖਣਾ ਸੀ ਵੀ ਵੇਖੋ ਇਹ ਬੰਦਾ ਸਾਡਾ ਵਜ਼ੀਰ ਆਜ਼ਮ ਕਿਵੇਂ ਰਹਿ ਗਿਆ, ਇਹਦੇ 'ਤੇ ਖਤਰੇ ਨਹੀਂ ਸੀ ਹੋਏ। ਹੁਣ ਮੈਂ ਇਸ ਗੱਲ ਦੇ ਉੱਤੇ ਕੀ ਚਾਨਣ ਪਾਵਾਂ? ਸਾਡੀ ਜਿਹੜੀ ਇਜਤਮਾਈ ਸੋਚ ਹੈ ਉਹ ਐਡੀ ਉਹਦੇ ਉੱਤੇ ਐਡੇ ਵੱਡੇ ਵੱਡੇ ਤਾਲੇ ਲੱਗੇ ਨੇ ਕਿ ਅਸੀਂ ਉਹਨਾਂ ਨੂੰ ਕਦੇ ਵੀ ਖੋਲ੍ਹਣਾ ਨਹੀਂ ਚਾਹੁੰਦੇ। ਅਗਰ ਕੋਈ ਬੂਹਾ ਖੜਕਾਏ ਵੀ, ਦੱਸੇ ਵੀ ਕਿ ਇਹ ਚੀਜ਼ ਜਿਹੜੀ ਅਸੀਂ ਗਲਤ ਸੋਚਦੇ ਜਾਂ ਸਾਡਾ ਰੁਝਾਨ ਗਲਤ ਹੈ, ਤੇ ਫੌਰੀ ਤੌਰ ਦੇ ਉੱਤੇ ਬੰਦੇ ਜਿਹੜੇ ਨੇ ਉਹ ਤਲਵਾਰਾਂ ਕੱਢ ਲੈਂਦੇ ਨੇ ਤੇ ਆਂਦੇ ਨੇ ਵੀ ਇਹ ਗੱਲ ਨਾ ਕਰਨਾ,
ਇਸ ਪਾਸੇ ਤੁਸੀਂ ਗੱਲ ਨਹੀਂ ਕਰਨੀ, ਬਾਕੀ ਤੁਸੀਂ ਜੋ ਮਰਜ਼ੀ ਕਰੋ। ਮਤਲਬ ਪਿਛਲੇ ਦਿਨੋਂ ਤੁਹਾਨੂੰ ਚੇਤੇ ਹੋਏਗਾ ਕਿ ਜਦੋਂ ਇੱਕ ਬੜੇ ਵੱਡੇ ਮੌਲਵੀ ਸਾਹਿਬ ਮੁਫੱਕਰ ਇਸਲਾਮ ਪਾਕਿਸਤਾਨ ਆਏ ਅਤੇ ਉਹਨਾਂ ਨੇ ਖਲੋ ਕੇ ਆਖਿਆ ਵੀ PIA ਨੇ ਮੈਨੂੰ ਸਮਾਨ ਜਿਹੜਾ ਉਹ ਫ੍ਰੀ ਲਿਆਉਣ ਤੋਂ ਇਨਕਾਰ ਕੀਤਾ। ਹਾਲਾਂਕਿ ਉਹਨਾਂ ਨੂੰ ਅਤੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਵੀ ਇਹ ਕੰਮ ਨਹੀਂ ਕਰਨਾ, ਲੇਕਿਨ ਉਹਨਾਂ ਨੇ ਸਟੇਜ 'ਤੇ ਖਲੋ ਕੇ ਪਬਲਿਕਲੀ ਆਖਿਆ ਵੀ ਮੈਂ ਆ ਰਿਹਾ ਸੀ, ਮੈਂ ਐਡਾ ਵੱਡਾ ਆਲਮ, ਮੈਂ ਐਡਾ ਵੱਡਾ ਮੌਲਵੀ, ਨਾ ਮੈਂ ਇਸ ਲਈ ਨਹੀਂ ਲੈ ਰਿਹਾ, ਤੁਹਾਡੇ 'ਚੋਂ ਫਿਰ ਕਈ ਡੰਡੇ ਕੱਢ ਲੈਂਦੇ ਨੇ। ਲੇਕਿਨ ਤੁਸੀਂ ਇਸ ਗੱਲ ਨੂੰ ਪਤਾ ਨਹੀਂ ਸਮਝਣ ਤੋਂ ਔਰ ਇਸ ਗੱਲ ਨੂੰ ਐਨਾਲਿਸਿਸ ਕਰਨ ਤੋਂ ਕਿਉਂ ਆਰੀ ਹੋ ਗਏ ਹੋ ਕਿ ਜਿਹੜਾ ਬੰਦਾ ਜਿਹਨੇ ਦੂਜਿਆਂ ਦੀ ਤਾਲੀਮ ਉਹ ਤਰਬੀਅਤ ਕਰਨੀ ਹੈ, ਜਿਹਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਕਿਸੇ ਅਰਬੀ ਨੂੰ ਅਜਮੀ ਅਤੇ ਕਿਸੇ ਅਜਮੀ ਨੂੰ ਅਰਬੀ, ਉਹ ਸਿਰਫ ਨਸਲ ਦੀ ਗੱਲ ਨਹੀਂ ਕੀਤੀ। ਉਹਨਾਂ ਹਰ ਤਰ੍ਹਾਂ ਉਹਨਾਂ ਕਿਹਾ ਪਰਹੇਜ਼ਗਾਰ ਤੁਹਾਡੇ 'ਚੋਂ ਉਹੀ ਹੈ, ਤਕਵਾ ਉਹਦਾ ਹੀ ਹੈ ਜਿਹੜਾ ਪਰਹੇਜ਼ਗਾਰ ਹੈ, ਮੁਤਕੀ ਹੈ ਜਿਹੜਾ। ਬਾਕੀ ਇਹ ਕੋਈ ਨਹੀਂ ਕਿ ਤੁਸੀਂ ਸ਼ਕਲ ਸੂਰਤ ਜਾਂ ਹਸਬ ਨਸਬ ਨਾਲ ਜਾਂ ਆਪਣੀ ਕਿਸੇ ਤਾਲੀਮ ਨਾਲ ਜਾਂ ਉਹਦੇ ਨਾਲ ਜਾਂ ਰੁਤਬੇ ਨਾਲ ਉੱਤੇ ਜਾਂ ਥੱਲੇ ਹੋ। ਅਤੇ ਤੁਸੀਂ ਇਹ ਸੋਚ ਲਓ ਕਿ ਇਹ ਗੱਲਾਂ ਅਗਰ ਅਸੀਂ ਕਰੀਏ ਤਾਂ ਸਾਡੇ ਚੌਧਰੀ ਨੇ ਸਾਨੂੰ ਕੀ ਕੁਝ ਪੜ੍ਹਾਇਆ ਅਤੇ ਕੀ ਕੁਝ ਦੱਸਿਆ। ਅੱਜ ਕੱਲ੍ਹ ਭੁੱਟੋ ਸਾਹਿਬ ਦਾ ਜਿਹੜਾ ਨਵਾਸਾ ਹੈ ਉਹ ਵੀ ਆਂਦਾ ਬੜੇ ਅਸੀਂ ਜਨਾਬ ਬੜੀ ਲੜਾਈ ਝਗੜੇ ਦੇ ਨਾਲ ਔਰ ਤੁੰਨ ਕੇ ਅਸੀਂ ਜਿਹੜੀ 26ਵੀਂ ਤਰਮੀਮ ਕਰਵਾ ਲਈ ਹੈ, ਔਰ ਉਹ ਵੀ ਮਿਲਟਰੀ ਜਨਰਲਸ ਦੇ ਮੋਢਿਆਂ ਦੇ ਉੱਤੇ ਬਹਿ ਕੇ ਅਤੇ ਸਾਰਾ ਕੁਝ ਕਰਦਾ ਅਤੇ ਉਹਨੂੰ ਵੀ ਚੇਤਾ ਨਹੀਂ ਆਉਂਦਾ ਕਿ ਉਹਦੇ ਨਾਨੇ ਦੇ ਨਾਲ ਕੀ ਹੋਇਆ ਸੀ। ਬੰਦੇ ਨਾਲ ਇੱਕ ਵਾਰੀ ਕੋਈ ਮਾੜਾ ਕੰਮ ਹੋ ਜਾਏ ਅਤੇ ਬੰਦਾ ਇਹ ਚਾਹੁੰਦਾ ਵੀ ਚਲੋ ਕਿਸੇ ਹੋਰ ਨਾਲ ਨਾ ਹੋਵੇ, ਮੇਰੇ ਨਾਲ ਹੋ ਗਿਆ, ਕਿਸੇ ਹੋਰ ਨਾਲ ਇਹ ਜ਼ਿਆਦਤੀ ਨਾ ਹੋਵੇ। ਲੇਕਿਨ ਇਹ ਸੋਚੋ ਵੀ ਕਿਹੋ ਜਿਹੇ ਇਹ ਬਿਜ਼ਤੀ ਪ੍ਰੂਫ ਲੋਕ ਨੇ, ਜਾਂ ਇਹ ਮੈਂ ਇਹ ਆਖਾਂਗਾ ਵੀ ਕਿਸ ਤਰ੍ਹਾਂ ਦੇ ਸੰਗ ਦੇ ਲੋਕ ਨੇ ਕਿ ਇਹਨਾਂ ਨੇ ਆਪਣੇ ਇਹਨਾਂ ਸਾਰੇ ਕੰਮਾਂ ਤੋਂ ਬਾਅਦ ਵੀ ਕੁਝ ਨਹੀਂ ਸਿੱਖਿਆ। ਅੱਛਾ ਜੀ, ਅਗਲੀ ਖਬਰ ਇਹ ਕਿ ਬਿਲਾਵਲ ਸਾਹਿਬ ਅਤੇ ਮੋਹਸਨ ਨਕਵੀ ਸਾਹਿਬ ਕਿਤੇ ਨਜ਼ਰ ਨਹੀਂ ਆਏ। ਤੁਹਾਨੂੰ ਪਤਾ ਹੈ ਵੀ ਉਹ ਗਏ ਸਨ ਉੱਥੇ ਸਦਰ ਟਰੰਪ ਦੀ ਤਕਰੀਬ ਹਲਫ ਬਰਦਾਰੀ। ਸਾਨੂੰ ਪਾਕਿਸਤਾਨ 'ਚ ਤਾਂ ਇਹ ਵੀ ਦੱਸਿਆ ਗਿਆ ਸੀ ਕਿ ਬਿਲਾਵਲ ਸਾਹਿਬ ਨੂੰ ਬਾਈ ਨੇਮ, ਹਾਂਜੀ ਪਾਕਿਸਤਾਨ ਦੇ ਮੀਡੀਆ ਨੇ ਰਿਪੋਰਟ ਕੀਤਾ ਸੀ ਕਿ ਬਿਲਾਵਲ ਜ਼ਰਦਾਰੀ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਾਈ ਨੇਮ ਇਨਵੀਟੇਸ਼ਨ ਉੱਥੋਂ ਆਇਆ ਹੈ। ਲੇਕਿਨ ਜਦੋਂ ਅਸੀਂ ਅਮਰੀਕਾ 'ਚ ਵੇਖਿਆ ਅਤੇ ਉੱਥੇ ਸਾਨੂੰ ਕਿਤੇ ਬੰਦੇ ਲੱਭਦੇ ਰਹੇ, ਉਹਨਾਂ ਨੂੰ ਅੱਗੇ ਪਿੱਛੇ ਥੱਲੇ ਉੱਤੇ ਮੇਜ਼ਾਂ ਦੇ ਥੱਲੇ ਵੀ ਬੰਦਿਆਂ ਨੇ ਵੇਖਿਆ। ਉੱਥੇ ਜਿਹੜੇ ਬੰਦੇ ਕੋਈ ਇੱਕ ਅੱਧੇ ਗਏ ਸਨ ਉਹਨਾਂ ਕੋਲੋਂ ਪਾਕਿਸਤਾਨੀਆਂ ਨੇ ਰਿਕੁਐਸਟ ਕੀਤੀ ਕਿ ਜਨਾਬ ਤੁਸੀਂ ਜ਼ਰਾ ਉੱਤੇ ਥੱਲੇ ਵੇਖਣਾ, ਮੇਜ਼ਾਂ ਦੇ ਥੱਲੇ ਉੱਤੇ ਸਾਰਾ, ਕਿ ਉਹ ਕਿਤੇ ਬਿਲਾਵਲ ਸਾਹਿਬ ਥੱਲੇ ਨਾ ਬੜੇ ਹੋਣ ਮੇਜ਼ਾਂ ਦੇ। ਅਤੇ ਲੇਕਿਨ ਬਹਰਹਾਲ ਉਹ ਕਿਤੇ ਨਹੀਂ ਲੱਭੇ ਉੱਥੇ, ਨਾ ਮੋਹਸਨ ਨਕਵੀ ਸਾਹਿਬ ਲੱਭੇ ਅਤੇ ਨਾ ਬਿਲਾਵਲ ਜ਼ਰਦਾਰੀ ਸਾਹਿਬ ਲੱਭੇ। ਲੇਕਿਨ ਸੋਚੋ ਇਹ ਕਿ ਜੇ ਕਿਤੇ ਤਸਵੀਰ ਆ ਜਾਂਦੀ ਇੱਕ ਅੱਧੀ ਕਿਸੇ ਪਾਸਿਓਂ ਵੀ, ਅਤੇ ਜਿਹੜੀਆਂ ਕੜਤੱਲਾਂ ਮਿਲਾ ਦੇਣੀਆਂ ਸੀ ਅਤੇ ਜਿਹੜੀਆਂ ਗੱਲਾਂ ਕਰਨੀਆਂ ਸੀ ਉਹ ਫਿਰ ਮੇਰਾ ਖਿਆਲ ਹੈ ਵੀ ਇੱਥੇ ਕਲਾਬੇ ਮਿਲਾ ਦੇਣੇ ਸਨ ਸਾਰੇ ਦੇ ਸਾਰੇ, ਕੋਈ ਗੱਲ ਛੱਡਣੀ ਨਹੀਂ ਸੀ। ਅੱਛਾ ਜੀ, ਬਾਜੀ ਮਰੀਮ ਗਈ ਹੈ ਲਈਏ ਅਤੇ ਉੱਥੇ ਬਾਜੀ ਨੂੰ ਲੱਭਾ ਹੈ ਸੱਚਾ ਪਿਆਰ। ਹਾਂਜੀ, ਬਾਜੀ ਬੜੀ ਦੇਰ ਦੀ ਸੱਚਾ ਪਿਆਰ ਲੱਭਦੀ ਫਿਰਦੀ ਸੀ। ਇੱਥੇ ਹੁਣ ਫਿਰ ਔਰਤ ਕਾਰਡ ਨਾ ਕੱਢ ਲੈਣਾ, ਨਾ ਹੀ ਲਾਠੀ ਕੱਢ ਲੈਣਾ। ਸੱਚੇ ਪਿਆਰ ਦਾ ਮਤਲਬ ਸਿਆਸੀ ਸੱਚੇ ਪਿਆਰ ਤੋਂ ਹੈ, ਅਤੇ ਜਦੋਂ ਵੀ ਹੁਣ ਮੈਂ ਸੱਚਾ ਪਿਆਰ ਆਖਾਂ ਅਤੇ ਇਹਦਾ ਮਤਲਬ ਤੁਸੀਂ ਸਿਆਸੀ ਸੱਚਾ ਪਿਆਰ ਹੀ ਲੈਣਾ। ਭੈਣ ਮੇਰੀ ਜਿਹੜੀ ਹੈ ਉਹ ਆਂਦੀ ਹੈ ਵੀ ਮੁਹੱਬਤਾਂ ਸੱਚੀਆਂ ਹੋਣ ਅਤੇ ਇਹੋ ਜਿਹੀਆਂ ਹੁੰਦੀਆਂ ਨੇ। ਹੁਣ ਪਤਾ ਨਹੀਂ ਜੀ ਕਿੱਥੋਂ ਕਿੱਥੋਂ ਮੁਹੱਬਤਾਂ ਸੱਚੀਆਂ ਸਿਆਸੀ ਤੌਰ 'ਤੇ ਤੁਹਾਨੂੰ ਲੱਭਦੀਆਂ ਨੇ। ਵਾਕਿਆ ਹੀ ਤੁਹਾਡੀ ਇਸ ਵੇਲੇ ਚਾਹੁੰਦੀ ਹੈ ਅਤੇ ਤੁਹਾਨੂੰ ਹੀ ਸੱਚੀਆਂ ਮੁਹੱਬਤਾਂ ਲੱਭੀਆਂ ਨੇ, ਬਾਕੀ ਤਾਂ ਕਿਸੇ ਨੂੰ ਨਹੀਂ ਲੱਭੀ। ਤੁਹਾਨੂੰ ਅਗਲਿਆਂ ਰਾਣੀ ਬਣਾ ਦਿੱਤਾ ਹੈ ਪੰਜਾਬ ਦੀ, ਤੁਸੀਂ ਇਸ ਵੇਲੇ ਬਲਕਿ ਮਹਾਰਾਣੀ ਬਣਾ ਦਿੱਤਾ ਹੈ। ਤੁਸੀਂ ਹੁਣ ਮਹਾਰਾਣੀ ਹੋ ਅਤੇ ਜੋ ਤੁਹਾਡਾ ਦਿਲ ਕਰੇ, ਤੁਹਾਡੇ 27ਵੀਂ 100 ਨੇ, ਤੁਹਾਡਾ ਜੋ ਦਿਲ ਕਰੇ ਉਹ ਬਾਲੋ ਅਤੇ ਜੋ ਦਿਲ ਕਰੇ ਅਤੇ ਬੀਜੋ ਅਤੇ ਜੋ ਦਿਲ ਕਰੇ ਉਹ ਖਾਓ। ਬਹਰਹਾਲ ਇਹ ਉਹਨਾਂ ਨੇ ਲਈਏ 'ਚ ਆਖਿਆ ਕੀ ਹੈ ਅਤੇ ਉਹਨਾਂ ਨਾਲ ਉੱਥੇ ਮਾਮਲਾਤ ਚੱਲ ਕੀ ਰਹੇ ਨੇ, ਇਹ ਆਪ ਵੇਖ ਲਓ। आपने इतना प्यार दिया मुझे, आपकी तरफ से मुझे जो रिस्पांस मिला, आपको पता है मुखालिफिन, मैं रोज़ टीवी देखती हूँ तो मुखालिफिन ये कहने पे उनको समझ ही नहीं आ रही कि ये क्या हो गया है, वो ये और वो कोई वजह तलाश कर रहे हैं कि वो क्या कहें कि ये उनके सामने, ऑनेस्टली इट इज़ नॉट लेस दैन अ मिरेकल। उनको समझ नहीं आ रही कि वो इस मोहब्बत को जो आपने मेरे साथ कायम कर ली और जो मेरी आपके साथ हो गई है, उनको समझ नहीं आ रही वो इसका क्या नाम दें। तो कल मैं टीवी देख रही थी तो वो कह रहे थे कि ये तो सारा कोरियोग्राफ्ड होता है, सारा स्टेज्ड होता है, ये सारा ड्रामा है, चंद बच्चों को इकट्ठा किया होता है, उनको सिखाया होता है, वो आके ये कर जाते हैं। तो मैं ये समझ रही थी कि इन बेचारों का कसूर नहीं है, इन्होंने झूठ में आंख खोली, झूठ में पले बड़े, झूठ में इस दुनिया से चले जाएंगे, इनको पता ही नहीं है सच्ची मोहब्बतें क्या होती हैं। ਵੇਖ ਲਿਆ ਜੀ। ਅਤੇ ਇਹ ਉਹਨਾਂ ਆਖਿਆ ਵੀ ਕਿਸੇ ਨੂੰ ਸਮਝ ਨਹੀਂ ਆਉਣ ਡਈ ਵੀ ਇਹ ਮੁਹੱਬਤਾਂ ਕਿੰਨੀਆਂ ਕੁ ਸੱਚੀਆਂ ਨੇ। ਅੱਛਾ, ਇਹ ਸਿਰਫ ਹੁਣ ਅਸੀਂ ਨਹੀਂ ਆਖਣ ਡਏ, ਇਹਨਾਂ ਦੇ ਜਿਹੜੇ ਸਖਤ ਤਰੀਨ ਇਹਨਾਂ ਦੇ ਜਿਹੜੇ ਹਵਾਰੀ ਨੇ, ਸਖਤ ਤਰੀਨ ਹਵਾਰੀ, ਸਖਤ ਤਰੀਨ ਇਹਨਾਂ ਦੇ ਮੈਂ ਆਖਾਂਗਾ ਸਪੋਰਟਰ ਪ੍ਰਮੋਟਰ ਨੇ। ਮੀਨ ਜੈਸੇ ਉਹ ਤਲਤ ਹੁਸੈਨ ਸਾਹਿਬ, ਪਤਾ ਨਹੀਂ ਉਹ ਸੈਦ ਲਿਖਦੇ ਨੇ ਨਾਂ ਦੇ ਨਾਲ, ਮੈਨੂੰ ਨਹੀਂ ਪਤਾ ਲਿਖਦੇ ਨੇ ਕਿ ਨਹੀਂ, ਕਦੀ ਕਦੀ ਲਿਖਦੇ ਨੇ, ਕਦੀ ਕਦੀ ਨਹੀਂ ਲਿਖਦੇ। ਅਤੇ ਇਹ ਮੈਨੂੰ ਨਹੀਂ ਪਤਾ ਵੀ ਕਿਉਂ ਕਦੀ ਲਿਖਦੇ ਨੇ, ਕਿਉਂ ਕਦੀ ਨਹੀਂ ਲਿਖਦੇ, ਉਹਨਾਂ ਦੀ ਮਰਜ਼ੀ ਹੈ ਜ਼ਾਹਿਰ। ਪਰ ਤਲਤ ਹੁਸੈਨ ਸਾਹਿਬ ਜਿਹੜੇ ਨੇ
ਉਹ ਵੀ ਕਹਿਣ 'ਤੇ ਮਜਬੂਰ ਹੋ ਗਏ ਨੇ ਕਿ ਮਰੀਅਮ ਸਾਹਿਬਾ ਦੇ ਜਿਹੜੇ ਡਰਾਮੇ ਸ਼ਰਾਮੇ ਕਰ ਰਹੀਆਂ ਨੇ ਇਹਦੇ ਵਿੱਚੋਂ ਕੋਈ ਲੱਭਤ ਨਹੀਂ ਹੈ, ਇਹਦੇ 'ਚੋਂ ਨਾ ਕੋਈ ਸਟ੍ਰੈਟਜੀ ਹੈ, ਨਾ ਕੋਈ ਇਹਦੇ ਵਿੱਚੋਂ ਕੋਈ ਚੀਜ਼ ਬਾਹਰ ਆਉਣੀ ਹੈ, ਨਾ ਕੋਈ ਫਾਇਦਾ ਹੋਣਾ, ਨਾ ਨੁਕਸਾਨ ਹੋਣਾ, ਇਹ ਬਸ ਵਕਤ ਦਾ ਜ਼ਿਆ ਹੈ। ਉਹਨਾਂ ਮਜ਼ੀਦ ਇੱਥੇ ਤਜਜ਼ੀਆ ਕੀਤਾ ਵੀ ਇਹ ਜਿਹੜੀਆਂ ਜੱਫੀਆਂ ਪੈਂਦੀਆਂ ਨੇ ਉੱਥੇ ਇਹ ਐਵੇਂ ਨਹੀਂ ਪੈ ਜਾਂਦੀਆਂ। ਜ਼ਾਹਿਰ ਹੈ ਚੀਫ ਮਿਨਿਸਟਰ ਦੀ ਸਿਕਿਉਰਿਟੀ ਹੁੰਦੀ, ਕੋਈ ਜੱਫੀ ਪਾਉਣ ਲੱਗਾ ਨੁਕਸਾਨ ਪਹੁੰਚਾ ਸਕਦਾ, ਉਹਦੇ ਕੋਲ ਕੋਈ ਅਸਲਾ ਹੋ ਸਕਦਾ ਹੈ, ਕੋਈ ਹੋਰ ਹਮਲਾ ਹੋ ਸਕਦਾ ਹੈ। ਅਤੇ ਇਹ ਪੂਰੀ ਜਨਾਬ ਪਹਿਲੇ ਬੰਦੇ ਦੀ ਛਾਣਬੀਣ ਹੁੰਦੀ ਹੈ ਜਿਹਨੇ ਜੱਫੀ ਪਾਉਣੀ ਹੁੰਦੀ ਹੈ, ਉਹਨੂੰ ਦੱਸਿਆ ਹੁੰਦਾ ਕਿ ਤੂੰ ਜਦੋਂ, ਮੈਂ ਤੁਹਾਨੂੰ ਖੁਦ ਵੀ ਦੱਸ ਸਕਣਾ ਕਿ ਜਿਹੜੇ ਪ੍ਰੋਟੋਕੋਲਸ ਨੇ ਉਹਦੇ ਮੁਤਾਬਕ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦੇ ਲਾਗੇ ਜਦੋਂ ਕੋਈ ਬੰਦਾ ਜਾਏਗਾ ਤਾਂ ਉਹ ਸਿਕਿਉਰਿਟੀ ਉਹਨੂੰ ਨਹੀਂ ਜਾਣ ਦੇਗੀ ਜਦੋਂ ਤੱਕ ਕਿ ਪ੍ਰਾਈਮ ਮਿਨਿਸਟਰ ਉਹਨੂੰ ਨਾ ਜਾਣਦਾ ਹੋਵੇ ਜਾਂ ਨਾ ਕਵੇ ਵੀ ਆਉਣ ਦਿਓ। ਅਤੇ ਇਸ ਤਰ੍ਹਾਂ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਨਹੀਂ, ਉਹ ਖਾਤੂਨ ਹੋਏ ਜਾਂ ਮਰਦ ਹੋਏ, ਤੁਹਾਨੂੰ ਕੀ ਪਤਾ ਉਹਨੇ ਆ ਕੇ ਤੁਹਾਡੇ ਨਾਲ ਕੀ ਕਰਨਾ ਹੈ। ਔਰ ਜਦੋਂ ਤੁਹਾਡੀਆਂ ਕਰਤੂਤਾਂ ਵੀ ਇਹੋ ਜਿਹੀਆਂ ਹੋਣ ਸਿਆਸੀ ਤੌਰ 'ਤੇ ਜਿਹੜੀਆਂ ਤੁਸੀਂ ਕੀਤੀਆਂ ਹੋਣ, ਅਤੇ ਫਿਰ ਤਾਂ ਤੁਸੀਂ ਔਰ ਡੋਨਟ ਦੀ ਤਰ੍ਹਾਂ ਜਦੋਂ ਤੁਹਾਡੇ 'ਤੇ, ਮੇਰਾ ਮਤਲਬ ਹੈ ਕਿ ਲਾਨ ਤਾਨ ਬਾਜ਼ਾਰਾਂ 'ਤੇ ਹੋ ਰਹੀ ਹੋਵੇ, ਕਿਸ ਤਰ੍ਹਾਂ ਤੁਸੀਂ ਇਹ ਚਾਂਸ ਲੈ ਸਕਦੇ ਹੋ। ਸੋਚੋ ਨਾ ਇੱਕ ਬੱਚੀ ਆਵੇ ਬਾਜੀ ਮਰੀਅਮ ਨੂੰ ਜੱਫੀ ਪਾਉਣ ਲੱਗੇ ਅਤੇ ਬਾਜੀ ਮਰੀਅਮ ਦੀ ਗੁੱਤ ਖਿੱਚ ਦੇਵੇ। ਜ਼ਰਾਨੀਆਂ ਜਿਵੇਂ ਕਈ ਵਾਰੀ ਲੜ ਪੈਂਦੀਆਂ ਨੇ, ਜਾਂ ਚਪੇੜ ਮਾਰ ਕੱਢੇ, ਜਾਂ ਕੋਈ ਹੋਰ ਭੈੜੀ ਗੱਲ ਕਹਿ ਦੇ, ਉਸ ਤੋਂ ਬਾਅਦ ਉਹਦੇ ਨਾਲ ਕੀ ਹੁੰਦਾ ਉਹ ਬਾਅਦ ਦੀ ਗੱਲ ਹੈ। ਪਰ ਇੱਕ ਵਾਰ ਬਾਜੀ ਮਰੀਅਮ ਦਾ ਤਾਂ ਮੇਰਾ ਮਤਲਬ ਕੰਮ ਸਾਰਾ ਖਰਾਬ ਹੋ ਗਿਆ ਨਾ। ਅਤੇ ਇਹ ਪੂਰਾ ਜਨਾਬ ਪਹਿਲਾਂ ਇੰਟਰਵਿਊ ਕੀਤੇ ਜਾਂਦੇ ਨੇ, ਪਹਿਲਾਂ ਪੂਰੀ ਤਹਿਕੀਕ ਕੀਤੀ ਜਾਂਦੀ ਹੈ, ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਵੀ ਤੁਸੀਂ ਇਸ ਤਰ੍ਹਾਂ ਆਉਣਾ, ਭੱਜ ਕੇ ਆਉਣਾ ਜਾਂ ਸਲੋ ਆਉਣਾ। ਪੂਰੀ ਜਿਹੜੀ ਹੈ ਨਾ ਉਹ ਫਿਲਮ ਦਾ ਜਿਸ ਤਰ੍ਹਾਂ ਸੀਨ ਹੁੰਦਾ ਉਹ ਕੀਤਾ ਜਾਂਦਾ। ਅਤੇ ਉਹ ਬਾਜੀ ਨੂੰ ਇਹ ਲੱਗਦਾ ਕਿ ਲੋਕਾਂ ਨੂੰ ਅਸੀਂ ਬੇਵਕੂਫ ਬਣਾ ਲਾਂਗੇ, ਲੇਕਿਨ ਬਾਜੀ ਵੀ ਸੱਚੀ ਹੈ, ਬਾਜੀ ਗਲਤ ਨਹੀਂ ਹੈ। ਤੁਸੀਂ ਸਾਰੇ ਇਸ ਵੇਲੇ ਬੈਠੇ ਸੋਚਦੇ ਹੋਵੋਗੇ ਬੜੇ ਸਿਆਣੇ ਬਣ ਕੇ ਵੀ ਬਾਜੀ ਜਿਹੜੀ ਹੈ ਉਹ ਕਮਲੀ ਹੈ ਅਤੇ ਤੁਸੀਂ ਸਿਆਣੇ ਨਾ, ਇਸ ਤਰ੍ਹਾਂ ਨਹੀਂ। ਇਹ ਜ਼ਰਾ ਹੁਣ ਦਿਲ 'ਤੇ ਹੱਥ ਰੱਖੋ ਮੇਰੇ ਨਾਲ, ਜ਼ਰਾ ਰੱਖੋ ਜਿਹਦਾ ਹੁਣ ਸਿੱਧੇ ਪਾਸੇ ਰੱਖਿਓ। ਹੁਣ ਦਿਲ ਜਿਹੜਾ ਤੁਹਾਨੂੰ ਲੱਗਦਾ ਹੈਗਾ ਮੇਰਾ ਖੱਬਾ ਪਾਸਾ ਹੈ, ਉਹ ਕੈਮਰੇ ਦੀ ਵਜ੍ਹਾ ਤੋਂ ਮੇਰਾ ਦਿਲ ਇਸ ਪਾਸੇ, ਅਤੇ ਤੁਸੀਂ ਦਿਲ 'ਤੇ ਹੀ ਹੱਥ ਰੱਖਿਓ। ਹੁਣ ਦੂਸਰੇ ਦੇ ਦਿਲ 'ਤੇ ਨਾ ਜਾ ਹੱਥ ਰੱਖਣਾ, ਫਿਰ ਸੱਚੀ ਗੱਲ ਨਹੀਂ ਤੁਸੀਂ ਕਰਨੀ। ਜ਼ਰਾ ਰੱਖੋ ਦਿਲ 'ਤੇ ਹੱਥ। ਅਤੇ ਹੁਣ ਮੈਨੂੰ ਦੱਸੋ ਜ਼ਰਾ ਆਪਣੇ 'ਚੋਂ ਕਿੰਨੇ ਸਾਰੇ ਆਪਣੇ ਜ਼ਮੀਰ ਦੇ ਅੰਦਰ ਕਿੰਨੇ ਸਾਰੇ ਨੇ ਜਿਹੜੇ 1990 ਤੋਂ ਲੈ ਕੇ ਅਤੇ 2010 2015 ਤੱਕ ਨਵਾਜ਼ ਸ਼ਰੀਫ ਦੇ ਕੋਲੋਂ ਬੇਵਕੂਫ ਬਣਦੇ ਰਹੇ ਜੇ ਨਾ। ਕਈ ਤੁਹਾਡੇ 'ਚੋਂ, ਕਈ ਆਂਦੇ ਸਨ ਖਾਤਾ ਹੈ ਤੋਂ ਲਗਾਤਾ ਵੀ ਹੈ, ਕਈ ਆਂਦੇ ਸਨ ਚਲੋ ਪੀਪਲਸ ਪਾਰਟੀ ਤੋਂ ਚੰਗਾ ਹੈ। ਇਹਨਾਂ ਦੇ ਵਾਲਿਦ ਸਾਹਿਬ ਵੀ ਤੁਹਾਨੂੰ ਇੰਝ ਹੀ ਬੇਵਕੂਫ ਬਣਾਉਂਦੇ ਸਨ। ਇਹ ਖਾਨਦਾਨ ਦਾ ਪੁਰਾਣਾ ਟੱਬਰ ਹੈ। ਇਹ ਜ਼ਰਾ ਬੱਚੀ ਜਿਹੜੀ ਜ਼ਰਾ ਥੋੜ੍ਹੀ ਤਿੱਖੀ ਹੈ, ਇਹ ਜ਼ਰਾ ਬਹੁਤੀ, ਮੇਰਾ ਮਤਲਬ ਭਰਿੰਡ ਵਾਂਗੂ ਭਰਿੰਡ ਹੁੰਦੀ ਉਹ ਤੰਬੂੜੀ ਜਿਹੜੀ ਲੜਦੀ ਹੈ, ਇਹ ਜ਼ਰਾ ਤੰਬੂੜੀ ਤਰ੍ਹਾਂ ਲੜਦੀ ਹੈ। ਮਤਲਬ ਕਿ ਇਹ ਬਿਲਕੁਲ ਹੀ ਖੁੱਲ੍ਹ ਡੁੱਲ ਕੇ ਡਰਾਮਾ ਕਰਦੀ ਹੈ ਭੈਣ ਸਾਡੀ। ਉਹ ਵੀ ਕਰਦੇ ਸਨ, ਉਹ ਜਿਹੜਾ ਬੜੇ ਭਾਈ ਛੋਟੇ ਭਾਈ, ਉਹਨਾਂ ਨੇ ਵੀ ਸਾਰੀ ਉਮਰ ਤੁਹਾਨੂੰ ਇੰਝ ਹੀ ਬੇਵਕੂਫ ਬਣਾਇਆ। ਹਾਂ ਇਹ ਜ਼ਰੂਰ ਹੈ ਕਿ ਇਹ ਤੁਹਾਡੀ ਸਤਾਇਸ਼ ਕਰਨੀ ਚਾਹੀਦੀ ਹੈ ਕਿ ਆਹਿਸਤਾ ਆਹਿਸਤਾ ਤੁਹਾਡੇ ਸ਼ਊਰ ਦੀ, ਅਕਲ ਦੀ ਗ੍ਰੈਜੂਏਸ਼ਨ ਹੋਈ ਹੈ ਅਤੇ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਇਹ ਸਾਨੂੰ ਬੇਵਕੂਫ ਬਣਾ ਰਹੇ ਨੇ ਅਤੇ ਹੁਣ ਤੁਸੀਂ ਬੇਵਕੂਫ ਬਣ ਨਹੀਂ ਰਹੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਹਫੀਜ਼ੁੱਲਾ ਨਿਆਜ਼ੀ ਸਾਹਿਬ ਜਿਹੜੇ ਇਮਰਾਨ ਖਾਨ ਸਾਹਿਬ ਦੇ ਕਰੀਬੀ ਅਜ਼ੀਜ਼ ਨੇ, ਲੇਕਿਨ ਮੇਰਾ ਖਿਆਲ ਹੈ ਉਦੋਂ ਵੱਡਾ ਭੈੜਾ ਦੁਸ਼ਮਣ ਇਮਰਾਨ ਖਾਨ ਸਾਹਿਬ ਦਾ ਕੋਈ ਨਹੀਂ ਹੋਏਗਾ। ਉਹਨਾਂ ਮਾੜੇ ਚੰਗੇ ਹਰ ਵੇਲੇ 'ਤੇ ਇਮਰਾਨ ਖਾਨ ਦੇ ਉੱਤੇ ਹਮਲਾ ਕੀਤਾ। ਕਈ ਵਾਰੀ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਚਲੋ ਬਾਕੀ ਸਾਰੀਆਂ ਗੱਲਾਂ ਛੱਡੋ, ਮਤਲਬ ਰਿਸ਼ਤੇਦਾਰੀ ਵੀ ਛੱਡੋ, ਉਹ ਪਾਕਿਸਤਾਨ 'ਚ ਤਾਂ ਰਹਿੰਦੇ ਨੇ ਨਾ, ਪਾਕਿਸਤਾਨ ਦੇ ਕਲਚਰ ਨੂੰ ਤਾਂ ਸਮਝਦੇ ਨੇ ਨਾ। ਪਾਕਿਸਤਾਨ ਦੇ ਕਲਚਰ ਦੇ ਵਿੱਚ ਜਦੋਂ ਕੋਈ ਬੰਦਾ ਕਿਸੇ ਵੀ ਮੁਸੀਬਤ 'ਚ ਹੋਵੇ ਤਾਂ ਉਹਦੇ 'ਤੇ ਹਮਲਾ ਲੋਕੀ ਨਹੀਂ ਕਰਦੇ। ਪਰ ਨਿਆਜ਼ੀ ਸਾਹਿਬ ਨੇ ਉਹ ਕੋਈ ਵੇਲਾ ਛੱਡਿਆ ਨਹੀਂ। ਇਹ ਹੁਣ ਪਤਾ ਨਹੀਂ ਉਹਨਾਂ ਕੀ ਕੀਤਾ। ਅੱਛਾ, ਕਈ ਵਾਰੀ ਚੰਗਾ ਬਿਆਨ ਦਿੰਦੇ ਨੇ ਅਤੇ ਫਿਰ ਜਿਸ ਵੇਲੇ ਨੂਨ ਲੀਗ ਦੇ ਨਾਲ ਮੁਹੱਬਤ ਫਿਰ ਪੂਰੀ ਕਰਨ ਵਾਸਤੇ ਜਦੋਂ ਨੂਨ ਲੀਗ ਵਾਲੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਨਾ, ਮੈਨੂੰ ਲੱਗਦਾ ਨਿਆਜ਼ੀ ਸਾਹਿਬ ਦੀ, ਉਦੋਂ ਇਮਰਾਨ ਖਾਨ ਸਾਹਿਬ ਦੀ ਤਾਰੀਫ ਕਰ ਦਿੰਦੇ ਨੇ ਇੱਕ ਅੱਧੀ, ਫਿਰ ਵੀਕ ਹਮਲੇ ਕਰਦੇ ਨੇ। ਹੁਣ ਉਹਨਾਂ ਤਾਰੀਫ ਕੀਤੀ ਹੈ, ਲੱਗਦਾ ਹੈ ਵੀ ਉਸ ਤੋਂ ਬਾਅਦ ਵੀਕ ਹਮਲੇ करनगे। ਕੀ ਆਂਦੇ ने जरा सुनो। शौकत खानम थी, उनका अपने बच्चे के साथ कैसा ताल्लुक था सर? बहुत अच्छा था। इमरान खान का अपने वालिदैन का बहुत अच्छा था। मैं समझता हूँ कि इमरान खान जितना अपने वालिदैन से प्यार करता था ये गैर मामूली शायद मैं ना करता हूँ। शौकत खानम भी ऐसे ही लाड करती थी? अब जाहिर है दोनों का अपने, हमारे चचा को भी इमरान से बहुत प्यार था, और लेकिन उनका एक स्टाइल बड़ा फर्क था। जैसे वालिद का होता है रिजर्व, वालिद कभी अपनी जज्बात इजहार नहीं करता, वालदा करती है। तो वालदा करती होंगी थोड़ा बहुत, जैसा होता है ज़्यादा, लेकिन इमरान खान को बड़ा अपने वालिदैन से, वो तो मैं उसका शाहिद हूँ और मुझे वो जो है ना उसकी कैफियत का पता है। ਸੁਣ ਲਿਆ ਜੀ, ਇਮਰਾਨ ਖਾਨ ਸਾਹਿਬ ਦੇ ਬਾਰੇ ਹੀ ਦੱਸਦੇ ਨੇ ਕਿ ਉਹ ਆਪਣੇ ਮਾਂ-ਬਾਪ ਦਾ ਕਿੱਦਾਂ ਉਹਨਾਂ ਇਹਤਰਾਮ ਕੀਤਾ, ਵਾਲਦਾ ਦੀ ਕਿੱਡੀ ਖਿਦਮਤ ਕੀਤੀ, ਕਿੱਡੇ ਉਹ ਇੱਕ ਵਫਾਦਾਰ ਔਰ ਰਿਸਪੈਕਟ ਕਰਨ ਵਾਲੇ ਇੱਕ ਔਲਾਦ ਸਨ। ਔਰ ਸ਼ਾਇਦ ਉਸੇ ਚੀਜ਼ ਦਾ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਫਲ ਮਿਲਿਆ ਹੈ ਕਿ ਲੋਕੀ ਉਹਨਾਂ ਨਾਲ ਐਡੀ ਮੁਹੱਬਤ ਕਰਦੇ ਨੇ। ਅੱਛਾ ਜੀ, ਅੱਗੋਂ ਸਾਇਰਾ ਬਾਨੋ ਸਾਹਿਬ, ਇਹ GDA ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈ ਸੀ ਜਦੋਂ ਸਾਡੀ ਗਵਰਨਮੈਂਟ ਸੀ, ਉਹਨਾਂ ਦੇ MNA ਸਨ। ਅਤੇ ਸਾਇਰਾ ਬਾਨੋ ਸਾਹਿਬਾ ਵੀ ਬਹੁਤ ਸਿੱਧੀ ਗੱਲ ਕਰਦੀਆਂ ਨੇ ਭੈਣ ਸਾਡੀ, ਅਤੇ ਬੜੀ ਹੀ ਜੁਰਤ ਨਾਲ ਅਤੇ ਬੜੀ ਇਮਾਨਦਾਰੀ ਨਾਲ ਗੱਲ ਕਰਦੀ ਹੈ। ਇਹਦੀ ਵੀ ਸਤਾਇਸ਼ ਕਰਨੀ ਚਾਹੀਦੀ। ਜਿਹੜਾ ਵੀ ਕੋਈ ਬੀਬਾ ਕੰਮ ਕਰੇ, ਚੰਗਾ ਕੰਮ ਕਰੇ, ਉਹਦੀ ਸਤਾਇਸ਼ ਕਰਨੀ ਚਾਹੀਦੀ।
ਸਾਇਰਾ ਬਾਨੋ ਸਾਹਿਬਾ ਜਿਹੜੀਆਂ ਨੇ ਉਹਨਾਂ ਨੇ ਹੁਣ ਗੱਲ ਕੀਤੀ ਹੈ ਵੀ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਦੇ ਵਿੱਚ ਇੱਕ ਕਦਰ ਮੁਸ਼ਤਰਕ ਹੈ। ਉਹਨਾਂ ਕਿਹਾ ਇਮਰਾਨ ਖਾਨ ਜੈਸਾ ਲੀਡਰ ਜਿਹੜਾ ਉਹ ਸਦੀਆਂ 'ਚ ਪੈਦਾ ਹੁੰਦਾ ਹੈ ਅਤੇ ਨਵਾਜ਼ ਸ਼ਰੀਫ ਵਰਗੇ ਲੀਡਰ ਜਿਹੜੇ ਨੇ ਉਹ ਸਰਦੀਆਂ 'ਚ ਪੈਦਾ ਹੁੰਦੇ ਨੇ। ਹੁਣ ਇੱਕ ਸਦੀਆਂ 'ਚ ਅਤੇ ਦੂਜਾ ਸਰਦੀਆਂ 'ਚ। ਉਹਨਾਂ ਨੇ ਕਿਹਾ ਇਹ ਹੀ ਮੁਸ਼ਤਰਕ ਹੈ, ਮੀਨ ਉਹ ਜਿਹੜਾ ਲਫ਼ਜ਼ ਦੀ ਮਮਾਸਲਤ ਹੈ ਇਹ ਹੀ ਮੁਸ਼ਤਰਕ ਹੈ, ਬਾਕੀ ਕੋਈ ਗੱਲ ਜਿਹੜੀ ਹੈ ਉਹ ਮੁਸ਼ਤਰਕ ਨਹੀਂ ਹੈ। ਲਤੀਫ ਖੋਸਾ ਸਾਹਿਬ ਨੇ ਇੱਕ ਇਨਕਸ਼ਾਫ ਕੀਤਾ। ਉਹਨਾਂ ਆਖਿਆ ਕਿ ਇਮਰਾਨ ਖਾਨ ਦੇ ਬਾਰੇ 2 ਫੈਸਲੇ ਕੀਤੇ ਗਏ ਸਨ। ਇੱਕ ਫੈਸਲਾ 14 ਸਾਲ ਕੈਦ ਦਾ ਸੀ ਅਤੇ ਇੱਕ ਬਰੀਅਤ ਦਾ ਸੀ। ਮੁਜ਼ਾਕਰਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਮਰਾਨ ਖਾਨ ਨੂੰ ਕਿਹਾ ਜਾ ਰਿਹਾ ਸੀ ਕਿ NRO ਲੈ ਲਓ ਜਾਂ ਸਾਨੂੰ ਦੇ ਦਿਓ, ਇੱਥੋਂ ਬਣੀ ਗੱਲ ਆ ਚਲੇ ਜਾਓ, ਚੁੱਪ ਕਰ ਜਾਓ, ਸਿਆਸਤ ਕਰਨਾ ਬੰਦ ਕਰ ਦਿਓ, ਬਿਆਨਬਾਜ਼ੀ ਬੰਦ ਕਰ ਦਿਓ ਅਤੇ ਇਹ ਸਾਈਨ ਕਰ ਦਿਓ ਅਤੇ ਜਾਓ। ਅਤੇ ਇਹਨਾਂ ਸੂਰਤ ਹਾਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ ਫਿਰ ਬਰੀ ਕਰ ਦਿਆਂਗੇ, ਨਹੀਂ ਤਾਂ ਤੁਹਾਨੂੰ 14 ਸਾਲ ਦੇ ਦਿਆਂਗੇ। ਹੁਣ ਉਹਨਾਂ ਨੂੰ ਬਲੈਕਮੇਲ ਕਰਨ ਵਾਸਤੇ ਅਗਲਾ ਅਸੀਂ ਤਜਜ਼ੀਆ ਕਰ ਰਹੇ, ਉਹਨਾਂ ਦੀ ਬੇਗਮ ਨੂੰ ਵੀ ਨਾਲ ਸਜ਼ਾ ਦੇ ਦਿੱਤੀ ਹੈ। ਮਕਸਦ ਕੀ ਹੈ? ਮਕਸਦ ਇਹ ਹੈ ਕਿ ਉਹਨਾਂ ਨੂੰ ਬਲੈਕਮੇਲ ਕੀਤਾ ਜਾਏ। ਆਪਣੀ ਸਜ਼ਾ ਤੇ ਜੇ ਨਹੀਂ ਹੁੰਦੇ ਤਾਂ ਬੇਗਮ ਨੂੰ ਆਪਣੇ ਦਿਲ ਕੋਲੋਂ ਪੁੱਛੋ ਵੀ ਇਹ ਕੋਈ ਸੌਖਾ ਕੰਮ ਕਰਨ ਡਏ ਨੇ ਇਮਰਾਨ ਖਾਨ ਸਾਹਿਬ। ਤੁਸੀਂ ਜ਼ਰਾ ਆਪਣੇ ਆਪ ਕੋਲੋਂ ਸਵਾਲ ਪੁੱਛੋ ਵੀ ਕਿੰਨੇ ਸਾਰੇ ਤੁਸੀਂ ਹੋਵੋਗੇ ਵੀ ਅਗਰ ਤੁਹਾਨੂੰ ਆਪ ਤੇ ਮੁਸੀਬਤ ਚੁੱਕ ਲੋਗੇ, ਲੇਕਿਨ ਅਗਰ ਤੁਹਾਡੇ ਕਿਸੇ ਪਿਆਰੇ ਨੂੰ ਮੁਸੀਬਤ ਦਿੱਤੀ ਜਾਵੇ ਤੇ ਤੁਹਾਡੇ 'ਚੋਂ ਕਿੰਨੇ ਸਾਰੇ ਨੇ ਜਿਹੜੇ ਕਹਿਣਗੇ ਕਿ ਅੱਛਾ ਬਈ ਮੈਂ ਆਪਣੇ ਪਿਆਰੇ ਨੂੰ ਨਹੀਂ ਮੁਸੀਬਤ 'ਚ ਪਾ ਸਕਦਾ। ਤੁਹਾਡੀ ਬੇਗਮ ਹੋਵੇ, ਭੈਣ ਹੋਵੇ, ਮਾਂ ਹੋਵੇ, ਬੱਚੀ ਹੋਵੇ, ਬੇਟਾ ਹੋਵੇ, ਭਾਈ ਹੋਵੇ, ਕੋਈ ਵੀ ਰਿਸ਼ਤਾ ਹੋਵੇ। ਇਨਸਾਨ ਅਗਰ ਆਪਣੇ ਵਾਸਤੇ ਕਈ ਵਾਰੀ ਨਹੀਂ ਪਿਘਲਦਾ ਤੇ ਆਪਣੇ ਭੈਣ ਭਾਈਆਂ, ਆਪਣੇ ਰਿਸ਼ਤੇਦਾਰਾਂ ਦੇ ਵਾਸਤੇ ਪਿਘਲਦਾ। ਲੇਕਿਨ ਤੁਸੀਂ ਖਾਨ ਸਾਹਿਬ ਦੀ ਜਵਾਮਰਦੀ ਵੇਖੋ, ਉਹਨਾਂ ਦੀ ਤੁਸੀਂ ਅੱਲਾ ਦੇ ਉੱਤੇ ਈਮਾਨ ਔਰ ਤਕਵਾ ਵੇਖੋ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜੋ ਹੁੰਦਾ ਹੈ ਹੋਵੇ, ਜਿਹੜੀ ਵੀ ਕੁਰਬਾਨੀ ਦੇਣੀ ਪੈਂਦੀ ਉਹ ਦੇਣੀ ਪਵੇ, ਲੇਕਿਨ ਮੈਂ ਜਿਹੜਾ ਉਹ NRO ਨਾ ਲੈਣਾ ਅਤੇ ਨਾ ਦੇਣਾ। ਮਤਲਬ ਕਿ ਮੈਂ ਆਵਾਮ ਦੇ ਸਾਹਮਣੇ ਗੱਲ ਰੱਖਣੀ ਹੈ, ਜਿਹੜੀ ਵੀ ਰੱਖਣੀ ਹੈ, ਮੈਂ ਕੋਈ ਛੁਪ ਛੁਪਾ ਕੇ ਡੀਲ ਨਹੀਂ ਕਰਨੀ। ਵੇਖਦੇ ਹੁਣ ਇਹ ਕਿਹੜੇ ਪਾਸੇ ਨੂੰ ਕੰਮ ਜਾਂਦਾ। ਅੱਛਾ ਜੀ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਲੜਾਈ ਹੋਣ ਡਈ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਜਸਟਿਸ ਮਨਸੂਰ ਸਾਹਿਬ ਦੇ ਸਾਹਮਣੇ ਇੱਕ ਫੈਸਲਾ ਲੱਗਾ ਸੀ, ਕੇਸ ਲੱਗਾ ਸੀ, ਅਤੇ ਉਹ ਜਸਟਿਸ ਯਾਹਿਆ ਅਤੇ ਜਸਟਿਸ ਅਮੀਨੁਦੀਨ ਨੇ ਚੋਰੀ ਛੁਪੇ ਚੁੱਪ ਕਰਕੇ ਉਹਨੂੰ ਚੁੱਕ ਕੇ ਅਤੇ ਕਿਸੇ ਹੋਰ ਬੈਂਚ ਦੇ ਅੱਗੇ ਲਾ ਦਿੱਤਾ। ਹੁਣ ਇੰਤਜ਼ਾਮੀ ਤੌਰ 'ਤੇ ਕਰ ਸਕਦੇ ਨੇ, ਜੁਡੀਸ਼ੀਅਲ ਜਿਹੜਾ ਆਰਡਰ ਹੁੰਦਾ, ਅਦਾਲਤੀ ਹੁਕਮ ਇਹ ਨਹੀਂ ਕਰ ਸਕਦੇ। ਉੱਥੇ ਤਾਂ ਇਹਨਾਂ 'ਤੇ ਤੋਹੀਨੇ ਅਦਾਲਤ ਖੁਦ ਵੀ ਲੱਗ ਸਕਦੀ ਹੈ। ਉਹ ਇੱਕ ਜੁਡੀਸ਼ੀਅਲ ਆਰਡਰ ਸੀ ਕਿਉਂਕਿ ਅਦਾਲਤ ਨੇ ਆਰਡਰ ਕੀਤਾ ਸੀ ਕਿ 20 ਤਾਰੀਖ ਨੂੰ ਸਾਡੇ ਸਾਹਮਣੇ ਦੋਹਰੇ ਲਾਓ। ਇਹਨਾਂ ਨੇ ਉਹ ਲਾਉਣ ਦੀ ਬਜਾਏ ਕਿਤੇ ਹੋਰ ਜਾ ਲਾਇਆ। ਉਹਦੇ 'ਤੇ ਹੁਣ ਤਿੰਨੋਂ ਜੱਜਿਸ ਜਿਹੜੇ ਬੈਂਚ 'ਤੇ ਬੈਠੇ ਸਨ, ਮੀਨ ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਆਇਸ਼ਾ ਮਲਿਕ ਔਰ ਜਸਟਿਸ ਅਬਾਸੀ, ਅਕੀਲ ਅਬਾਸੀ, ਇਹ ਤਿੰਨੋਂ ਜੱਜਿਸ ਨੇ ਹੁਣ ਇੱਕ ਖਤ ਵੀ ਲਿਖਿਆ ਔਰ ਇਹਦੇ 'ਤੇ ਬੜਾ ਤਗੜਾ ਸਟਾਂਸ ਵੀ ਲਿਆ ਔਰ ਨੋਟ ਵੀ ਲਿਖਿਆ ਕਿ ਇਹ ਪੂਰੀ ਦੀ ਪੂਰੀ ਜ਼ਿਆਦਤੀ ਕੀਤੀ ਗਈ ਔਰ ਸੁਪਰੀਮ ਕੋਰਟ ਦੀ ਤਾਰੀਖ ਦੇ ਵਿੱਚ ਇਹੋ ਜਿਹਾ ਕੰਮ ਪਹਿਲਾਂ ਨਹੀਂ ਹੋਇਆ ਜਿਹੜਾ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਕੀਤਾ ਹੈ। ਮੀਨ ਕਾਨੂੰਨ, ਇਨਸਾਫ, ਹਰ ਸ਼ੈ ਦੀਆਂ ਤਜੀਆਂ ਬਖੇਰ ਕੇ ਰੱਖ ਦਿੱਤੀਆਂ ਨੇ। ਲੇਕਿਨ ਇਹ ਕੋਈ ਨਵੀਂ ਗੱਲ ਨਹੀਂ ਹੈ। ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਨੇ ਉਹ ਜਿਵੇਂ ਬਣੇ ਸਨ, ਤੁਹਾਨੂੰ ਪਤਾ ਸਾਰਿਆਂ ਨੂੰ। ਉਹਨਾਂ ਦੇ ਬਾਰੇ ਇੱਕ ਮਾਰੂਫ ਸਾਫੀ, ਮੇਰਾ ਖਿਆਲ ਰਾਜਾ ਬਿਸ਼ਾਰਤ ਸਾਹਿਬ ਨੇ, ਬਿਸ਼ਾਰਤ ਰਾਜਾ ਸਾਹਿਬ ਆਂਦੇ ਨੇ ਕਿ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਵੱਡੇ ਚੌਧਰੀ ਸਾਹਿਬ ਨੇ ਕਿਹਾ ਸੀ ਵੀ ਆਓ ਮੇਰੇ ਨਾਲ ਮਿਲੋ, ਤੁਹਾਨੂੰ ਚੀਫ ਜਸਟਿਸ ਬਣਾਈਏ। ਉਹਨਾਂ ਇਨਕਾਰ ਕਰ ਦਿੱਤਾ ਮਿਲਣ ਤੋਂ, ਅਤੇ ਫਿਰ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੂੰ ਪੈਗਾਮ ਆਇਆ ਅਤੇ ਇਹ ਜਨਾਬ ਉੱਡਦੇ ਗਏ ਉੱਥੇ ਆਪਣੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕਿਹਾ ਵੀ ਤੁਸੀਂ ਸੈੱਟ ਹੋ, ਤੁਸੀਂ ਸਾਡੇ ਕਹਿਣ 'ਤੇ ਸਾਰੇ ਕੰਮ ਕਰੋਗੇ ਤਾਂ ਤੁਹਾਨੂੰ ਚੀਫ ਜਸਟਿਸ ਬਣਾ ਦਿੰਦੇ। ਇਸ ਗੱਲ ਦੇ ਉੱਤੇ ਉਹਨਾਂ ਨੇ ਹਾਮੀ ਭਰ ਲਈ ਔਰ ਇਹ ਕੰਮ ਜਿਹੜਾ ਅੱਗੇ ਤੁਰ ਪਿਆ। ਅੱਛਾ ਜੀ, ਅਗਲੀ ਅਤੇ ਆਖਰੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਹੀ ਹੈ ਕਿ ਸਦਰ ਟਰੰਪ ਨੇ ਆਪਣੇ ਉਹ ਸਪੋਰਟਰ ਜਿਹੜੇ 1500 ਦੇ ਕਰੀਬ ਜੇਲ੍ਹ ਦੇ ਵਿੱਚ ਸਨ, ਜਿਨ੍ਹਾਂ ਨੂੰ ਜੇਲ੍ਹ ਇਸ ਤੋਂ ਹੋਈ ਸੀ ਕਿ ਜਦੋਂ ਇਲੈਕਸ਼ਨ ਹੋਇਆ ਸੀ 2020 'ਚ, ਅਤੇ ਸਦਰ ਟਰੰਪ ਨੇ ਕਿਹਾ ਸੀ ਮੇਰੇ ਨਾਲ ਧਾਂਦਲੀ ਹੋਈ ਹੈ ਅਤੇ ਮੈਂ ਇਲੈਕਸ਼ਨ ਦੇ ਜਿਹੜੇ ਨਤਾਇਜ ਨੇ ਉਹ ਨਹੀਂ ਮੰਨਦਾ। ਉਸ ਵੇਲੇ ਉਹਨਾਂ ਦੇ ਜਿਹੜੇ ਵੋਟਰ ਸਪੋਰਟਰ ਸਨ ਉਹਨਾਂ ਮੁਜ਼ਾਹਰੇ ਕੀਤੇ ਸਨ ਅਤੇ ਬਾਹਰ ਨਿਕਲ ਆਏ ਸਨ। ਕਈ ਵੋਟਰ ਸਪੋਰਟਰ ਜਿਹੜੇ ਸਨ ਉਹਨਾਂ ਨੇ ਕਾਂਗਰਸ ਦੀ ਜਿਹੜੀ ਬਿਲਡਿੰਗ ਹੈ ਅਮਰੀਕਾ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਇਹ ਸਾਰੇ ਫੈਸਲੇ ਹੋ ਰਹੇ ਸਨ ਉਸ ਵੇਲੇ, ਉਹ ਬਿਲਡਿੰਗ ਨੂੰ ਉਹਨਾਂ ਨੇ ਜਾ ਕੇ ਘੇਰ ਲਿਆ ਅਤੇ ਉਹਦੇ ਅੰਦਰ ਵੜ ਗਏ ਤਾਂ ਕਿ ਉਹ ਕੰਮ ਰੋਕਿਆ ਜਾਏ ਅਤੇ ਟਰੰਪ ਨੂੰ ਹੀ ਸਦਰ ਬਣਵਾਇਆ ਜਾਏ, ਦੂਜਾ ਕੋਈ ਸਦਰ ਨਾ ਬਣੇ। ਉਹਨਾਂ ਦੇ ਉੱਤੇ ਫਿਰ ਮੁਕੱਦਮੇ ਚੱਲੇ ਕਿ ਜੀ ਇਹਨਾਂ ਬਗਾਵਤ ਕਰਦੀ, ਰਿਆਸਤ ਦੇ ਉੱਤੇ ਹਮਲਾ ਕਰ ਦਿੱਤਾ, ਜਿਵੇਂ ਪਾਕਿਸਤਾਨ 'ਚ 9 ਮਈ ਬਣਾਇਆ ਸੀ, ਉੱਥੇ ਉਹਨਾਂ ਦੇ ਉੱਤੇ ਮੁਕੱਦਮੇ ਚੱਲੇ, ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ। ਅੱਜ ਸਦਰ ਟਰੰਪ ਜਿਸ ਵੇਲੇ ਦਫ਼ਤਰ 'ਚ ਆਏ ਅਤੇ ਜਿਹੜੇ ਪਹਿਲੇ ਚੰਦ ਅਹਿਕਾਮਾਤ ਉਹਨਾਂ ਦਿੱਤੇ ਨੇ, ਉਹਨਾਂ ਦੇ ਵਿੱਚੋਂ ਉਹਨਾਂ ਨੇ ਉਹਨਾਂ 1500 ਬੰਦਿਆਂ ਨੂੰ ਫੌਰੀ ਤੌਰ 'ਤੇ ਰਿਹਾ ਕਰਨ ਦਾ ਵੀ ਹੁਕਮ ਦਿੱਤਾ ਹੈ। ਉਹਨਾਂ ਨੂੰ ਹੁਣ ਸਵੇਰੇ ਰਿਹਾ ਕਰ ਦਿੱਤਾ ਜਾਏਗਾ, ਤੁਸੀਂ ਵੇਖੋਗੇ। ਅਤੇ ਇਹ ਬੜਾ ਵੱਡਾ ਫੈਸਲਾ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਔਰ ਸਾਡੇ ਚੌਧਰੀ ਨਿਜ਼ਾਮੁਦੀਨ ਨੂੰ ਵੀ ਇਹਦੇ ਨਾਲ ਖੁਰਕ ਪੈ ਜਾਣੀ। ਉਹਦੀ ਵਜ੍ਹਾ ਵੀ ਇੱਥੇ ਵੀ 9 ਮਈ ਦੀ ਜਦੋਂ ਵੀ ਗੱਲ ਕਰਦੇ ਸਨ, ਆਉਂਦੇ ਸਨ ਉਹ ਵੇਖੋ ਅਮਰੀਕਾ ਚੇਂਜ ਹੋਇਆ ਸੀ, ਉਹ ਵੇਖੋ ਅਮਰੀਕਾ ਚੇਂਜ ਹੋਇਆ ਸੀ, ਅਮਰੀਕਾ 'ਚ ਸਜ਼ਾਵਾਂ ਦਿੱਤੀਆਂ ਸਨ, ਇੱਥੇ ਕਿਉਂ ਨਾ ਦਈਏ। ਹੁਣ ਮੇਰਾ ਖਿਆਲ ਹੁਣ ਇੱਧਰ ਉੱਧਰ ਵੇਖਣਗੇ ਕਿਉਂਕਿ ਉਹ ਤੇ ਸਦਰ ਟਰੰਪ ਨੇ ਕੰਮ ਖਤਮ ਕਰ ਦਿੱਤਾ। ਸਦਰ ਟਰੰਪ ਨੇ ਦੁਨੀਆ ਨੂੰ ਫੈਸਲਾ ਦਿੱਤਾ ਕਿ ਜਿਹੜਾ ਮੇਰੇ ਨਾਲ ਵਫਾਦਾਰੀ ਕਰੇਗਾ ਮੈਂ ਉਹਦੇ ਨਾਲ ਖਲੋਵਾਂਗਾ। ਇਹ ਹੁਣ ਫੈਸਲਾ ਤਾਰੀਖ ਕਿਵੇਂ ਯਾਦ ਰੱਖੇਗੀ, ਚੰਗਾ ਜਾਂ ਮਾੜਾ, ਕਿਉਂਕਿ ਕੁਝ ਕਾਨੂੰਨਦਾਨ ਕਹਿੰਦੇ ਨੇ ਵੀ ਇਹ ਫੈਸਲਾ ਗਲਤ ਕੀਤਾ। ਜਿਹੜੇ ਸਿਆਸੀ ਲੋਕ ਨੇ ਆਉਂਦੇ ਨੇ ਦਰੁਸਤ ਕੀਤਾ, ਕਿਉਂਕਿ ਉਹ ਆਵਾਮ ਦੀ ਤਾਕਤ 'ਤੇ ਆਇਆ, ਉਹਨੂੰ ਆਵਾਮ ਦੀ ਗੱਲ ਸੁਣਨੀ ਚਾਹੀਦੀ ਔਰ ਮੰਨਣੀ ਚਾਹੀਦੀ ਹੈ। ਬਹਰਹਾਲ ਇੱਥੋਂ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।